ਅਜ਼ੀਜ਼ ਭੈਣ ਭਰਾਵਾਂ, ਬੱਚਿਆਂ ਤੇ ਮਿੱਤਰਾਂ ਨੂੰ ਮੇਰਾ ਬਹੁਤ-ਬਹੁਤ ਸਲਾਮ ਕਬੂਲ ਹੋਵੇ। ਪੰਜਾਬ ਦੀ ਰਵਾਇਤੀ ਟੂੰਬਾਂ ਦੇ ਇਸ ਸਿਲਸਿਲੇ ਦੇ ਤੀਸਰੇ ਹਿੱਸੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਪਹਿਲੇ ਹਿੱਸੇ ਵਿੱਚ ਅਸਾਂ ਸਿਰ, ਮੱਥੇ, ਨੱਕ ਤੇ ਕੰਨਾਂ ਦੀਆਂ ਟੂੰਬਾਂ ਬਾਰੇ ਗੱਲ ਕੀਤੀ ਸੀ। ਦੂਜੇ ਹਿੱਸੇ ਵਿੱਚ ਅਸਾਂ ਗਲੇ ਤੇ ਬਾਹਾਂ ਦੀਆਂ ਟੂੰਬਾਂ ਜਿਵੇਂ ਤਵੀਤੜੀ, ਕੈਂਠਾ, ਗੁੱਲੂਬੰਦ, ਕੰਗਣ ਤੇ ਚੂੜੀਆਂ ਬਾਰੇ ਦੱਸਿਆ ਸੀ ਤੇ ਅੱਜ ਅਸੀਂ ਤੀਸਰੇ ਹਿੱਸੇ ਵਿੱਚ ਹੱਥਾਂ ਤੇ ਪੈਰਾਂ ਦੀਆਂ ਟੂੰਬਾਂ ਬਾਰੇ ਗੱਲ ਕਰਾਂਗੇ। ਹੱਥਾਂ ਦੀਆਂ ਟੂੰਬਾਂ ਵਿੱਚ ਪੰਜਾਂਗਲਾ, ਛਾਪ, ਮੁੰਦਰੀ, ਅੰਗੂਠੀ ਤੇ ਛੱਲਾ ਸ਼ਾਮਲ ਹੁੰਦੇ ਨੇ, ਜਦਕਿ ਪੈਰਾਂ ਦੀਆਂ ਟੂੰਬਾਂ ਵਿੱਚ ਝਾਂਜਰਾਂ, ਪਾਇਲ, ਪਾਜ਼ੇਬ, ਕੜਾ ਤੇ ਬਿਛਵਾ ਆਪਣੀ ਅਲੱਗ ਪਹਿਚਾਣ ਰੱਖਦੇ ਨੇ। ਇਹ ਸਾਰੇ ਜ਼ੇਵਰ ਸਿਰਫ ਸ਼ਿੰਗਾਰ ਲਈ ਨਹੀਂ ਬਲਕਿ ਪੰਜਾਬ ਦੀ ਸਕਾਫਤ, ਰਵਾਇਤ ਤੇ ਦਸਤਕਾਰੀ ਦੀ ਖੂਬਸੂਰਤ ਤਸਵੀਰ ਵਿਖਾਉਂਦੇ ਨੇ। ਆਓ ਹੁਣ ਹੱਥਾਂ ਤੇ ਪੈਰਾਂ ਦੀਆਂ ਟੂੰਬਾਂ ਬਾਰੇ ਜਾਣਦੇ ਹਾਂ ਤੇ ਇਹਨਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੱਥਾਂ ਦੀਆਂ ਟੂੰਬਾਂ ਜਾਂ ਜ਼ੇਵਰ। ਨੰਬਰ 1, ਮੁੰਦਰੀ। ਸੋਨੇ, ਚਾਂਦੀ ਜਾਂ ਕਿਸੇ ਵੀ ਧਾਤ ਨਾਲ ਬਣੀ ਛੋਟੀ ਜਿਹੀ ਰਿੰਗ ਹੁੰਦੀ ਏ। ਕੁੜੀਆਂ ਤੇ ਹਰ ਉਮਰ ਦੀਆਂ ਔਰਤਾਂ ਇਹਨੂੰ ਰੋਜ਼ਮਰਾ ਜ਼ਿੰਦਗੀ ਵਿੱਚ ਬੜੇ ਸ਼ੌਕ ਨਾਲ ਪਾਉਂਦੀਆਂ ਨੇ। ਨੰਬਰ 2, ਅੰਗੂਠੀ। ਅੰਗੂਠੀ ਥੋੜੀ ਜਿਹੀ ਭਾਰੀ ਰਿੰਗ ਹੁੰਦੀ ਏ ਤੇ ਇਹ ਰੋਕੇ ਜਾਂ ਮੰਗਣੀ ਤੇ ਸਹੁਰਿਆਂ ਵੱਲੋਂ ਕੁੜੀ ਤੇ ਮੁੰਡੇ ਨੂੰ ਪਾਈ ਜਾਂਦੀ ਏ ਤੇ ਕੁੜੀਆਂ ਤੇ ਮੁੰਡੇ ਭਾਈ ਰੱਖਦੇ ਨੇ। ਆਮ ਤੌਰ ਤੇ ਵੀ ਰੋਜ਼ਮਰਾ ਜ਼ਿੰਦਗੀ ਵਿੱਚ ਔਰਤਾਂ ਅੰਗੂਠੀਆਂ ਭਾਈ ਰੱਖਦੀਆਂ ਨੇ। ਨੰਬਰ 3, ਛੱਲਾ। ਛੱਲਾ ਬਹੁਤ ਹੀ ਬਾਰੀਕ ਗੁਲਾਈ 'ਚ ਬਣੀ ਰਿੰਗ ਹੁੰਦੀ ਏ। ਕੁੜੀਆਂ ਬੜੇ ਸ਼ੌਕ ਨਾਲ ਪਾਉਂਦੀਆਂ ਨੇ। ਕ੍ਰਿਸਚਨ ਸ਼ਾਦੀ ਵਿੱਚ ਕੁੜੀ ਮੁੰਡਾ ਨਿਕਾਹ ਦੇ ਵਕਤ ਇੱਕ ਦੂਜੇ ਨੂੰ ਸ਼ਾਦੀ ਦਾ ਛੱਲਾ ਯਾਨੀ ਰਿੰਗ ਪਾਉਂਦੇ ਨੇ ਤੇ ਇਸ ਤਰ੍ਹਾਂ ਨਿਕਾਹ ਦੀ ਰਸਮ ਦਾ ਇਹ ਲਾਜ਼ਮੀ ਹਿੱਸਾ ਹੈ। ਨੰਬਰ 4, ਛਾਪ। ਛਾਪ ਬਹੁਤ ਭਾਰੀ ਅੰਗੂਠੀ ਨੂੰ ਛਾਪ ਆਖਦੇ ਨੇ। ਇਹ ਲੰਬਾਈ ਰੁੱਖ ਹੁੰਦੀ ਏ ਤੇ ਉਂਗਲੀ ਨੂੰ ਢੱਕ ਲੈਂਦੀ ਏ। ਵਿਆਹਾਂ ਸ਼ਾਦੀਆਂ ਤੇ ਅਮੂਮਨ ਔਰਤਾਂ ਇਹ ਭਾਰੀ ਛਾਪਾਂ ਪਾਉਂਦੀਆਂ ਨੇ। ਨੰਬਰ 5 ਤੇ ਹੱਥਾਂ ਦੀਆਂ ਟੂੰਬਾਂ ਵਿੱਚ ਉਹ ਸੋਹਣੀ ਤੇ ਸੁਲੱਖੀ ਟੂੰਬ ਆਉਂਦੀ ਏ ਜਿਹਨੂੰ ਪੰਜਾਂਗਲਾ ਕਹਿੰਦੇ ਨੇ, ਕਿਉਂ ਜੇ ਪੂਰੇ ਹੱਥ ਤੇ ਪੰਜੇ ਉਂਗਲਾਂ ਨੂੰ ਇੱਕ ਚੂੜੀ ਨਾਲ ਜੋੜ ਦਿੰਦੀਆਂ ਨੇ। ਵਿਆਹ ਸ਼ਾਦੀ ਤੇ ਵਹੁਟੀ ਦੇ ਹੱਥਾਂ ਦੀ ਖੂਬਸੂਰਤੀ ਤੇ ਸ਼ਾਨ ਵਧਾ ਦਿੰਦਾ ਹੈ। ਅੱਜ ਕੱਲ੍ਹ ਪੰਜਾਂਗਲੇ ਦਾ ਇਸਤੇਮਾਲ ਘੱਟ ਗਿਆ ਹੈ, ਲੇਕਿਨ ਫੇਰ ਵੀ ਕੁਝ ਘਰਾਣਿਆਂ ਵਿੱਚ ਸਾਰੇ ਜ਼ੇਵਰ ਨਾਲ ਪੰਜਾਂਗਲਾ ਵੀ ਦੁਲਹਨ ਲਈ ਬਣਵਾਇਆ ਜਾਂਦਾ ਹੈ। ਨੰਬਰ 2 ਤੇ ਆਉਂਦੀਆਂ ਨੇ ਪੈਰਾਂ ਦੀਆਂ ਟੂੰਬਾਂ। ਝਾਂਜਰਾਂ ਪੰਜਾਬ ਦਾ ਬਹੁਤ ਪੁਰਾਣਾ ਤੇ ਰਵਾਇਤੀ ਜ਼ੇਵਰ ਹੈ ਤੇ ਇਹਦੀ ਝਣਕਾਰ ਤੇ ਬਹੁਤ ਸ਼ੇਰ ਗੀਤ ਲਿਖੇ ਗਏ ਨੇ। ਇਹਦੇ ਵਿੱਚ ਨਿੱਕੀਆਂ ਨਿੱਕੀਆਂ ਘੁੰਗਰੀਆਂ ਲੱਗੀਆਂ ਹੁੰਦੀਆਂ ਨੇ ਤੇ ਪੈਰਾਂ ਵਿੱਚ ਪਾਉਣ ਵਾਲਾ ਭਾਰਾ ਜ਼ੇਵਰ ਸਮਝਿਆ ਜਾਂਦਾ ਹੈ। ਇਹ ਸੋਨੇ, ਚਾਂਦੀ ਤੇ ਕਿਸੇ ਵੀ ਧਾਤ ਦਾ ਬਣਾ ਲਿਆ ਜਾਂਦਾ ਹੈ। ਹੁਣ ਇਸ ਦਾ ਜ਼ਿਆਦਾ ਇਸਤੇਮਾਲ ਨਹੀਂ ਹੁੰਦਾ। ਨੰਬਰ 2, ਪਾਜ਼ੇਬ। ਇਹ 2-3 ਲੜੀਆਂ ਦੀ ਗੋਲ ਜ਼ੰਜੀਰਨੁਮਾ ਟੂੰਬ ਏ। ਕੁੜੀਆਂ ਵਿਆਹ ਸ਼ਾਦੀ ਤੇ ਬੜੇ ਸ਼ੌਕ ਨਾਲ ਪਾਉਂਦੀਆਂ ਨੇ। ਇਹਦੇ ਵਿੱਚ ਵੀ ਘੁੰਗਰੀਆਂ ਲੱਗੀਆਂ ਹੁੰਦੀਆਂ ਨੇ ਪਰ ਜ਼ਿਆਦਾ ਆਵਾਜ਼ ਨਹੀਂ ਹੁੰਦੀ। ਪਾਇਲ ਬਹੁਤ ਹੀ ਨਫੀਸ ਤੇ ਸੋਹਣਾ ਜ਼ੇਵਰ ਏ। ਕੁੜੀਆਂ ਸੋਨੇ, ਚਾਂਦੀ ਤੇ ਹੋਰ ਧਾਤ ਦੀਆਂ ਬਣਵਾ ਲੈਂਦੀਆਂ ਨੇ। ਆਮ ਰੋਜ਼ਮਰਾ ਜ਼ਿੰਦਗੀ 'ਚ ਪਾਈ ਜਾਂਦੀ ਏ। ਨੰਬਰ 4, ਬਿਛੂਆ। ਇਹ ਪੈਰ ਦੀਆਂ ਉਂਗਲੀਆਂ 'ਚ ਪਾਉਣ ਵਾਲਾ ਜ਼ੇਵਰ ਏ। ਪੁਰਾਣੇ ਜ਼ਮਾਨੇ 'ਚ ਬਿੱਛੂ ਦੀ ਸ਼ਕਲ ਦਾ ਹੁੰਦਾ ਸੀ ਤੇ ਇਸ ਲਈ ਇਹਨੂੰ ਬਿਛੂਆ ਕਹਿੰਦੇ ਸਨ। ਅੱਜ ਕੱਲ੍ਹ ਤੇ ਵੱਖੋ ਵੱਖ ਡਿਜ਼ਾਈਨ 'ਚ ਪੈਰਾਂ ਦਾ ਇਹ ਜ਼ੇਵਰ ਬਣਾਇਆ ਜਾਂਦਾ ਹੈ। ਇੱਕ ਤਰ੍ਹਾਂ ਇਹ ਪੈਰ 'ਚ ਪਾਉਣ ਵਾਲੇ ਰਿੰਗ ਜਾਂ ਅੰਗੂਠੀਆਂ ਹੀ ਹੁੰਦੀਆਂ ਨੇ। ਆਮ ਤੌਰ ਤੇ ਕੁੜੀਆਂ ਰੋਜ਼ਮਰਾ ਜ਼ਿੰਦਗੀ ਵਿੱਚ ਇੱਕ ਉਂਗਲ 'ਚ ਪਾਉਂਦੀਆਂ ਨੇ। ਕੋਲਾਪੁਰੀ ਚੱਪਲ ਦੇ ਨਾਲ ਕੁੜੀਆਂ ਇੱਕ ਉਂਗਲੀ ਵਿੱਚ ਬਿਛੂਆ ਪਾਉਂਦੀਆਂ ਨੇ ਤੇ ਆਪਣਾ ਸ਼ੌਕ ਪੂਰਾ ਕਰਦੀਆਂ ਨੇ। ਅੱਜ ਅਸਾਂ ਪੰਜਾਬ ਦੇ ਰਵਾਇਤੀ ਜ਼ੇਵਰ ਜਿਹੜੇ ਹੱਥਾਂ ਤੇ ਪੈਰਾਂ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਜਾਣਿਆ। ਸਾਡੇ ਪੰਜਾਬ ਵਿੱਚ ਟੂੰਬਾਂ ਸਿਰਫ ਸਜਾਵਟ ਨਹੀਂ ਹੁੰਦੀਆਂ ਬਲਕਿ ਔਰਤ ਦੀ
ਇੱਜ਼ਤ, ਸ਼ਾਨ, ਮੁਹੱਬਤ ਤੇ ਖਾਨਦਾਨੀ ਵਿਰਸੇ ਦੀ ਨਿਸ਼ਾਨੀ ਹੁੰਦੀਆਂ ਨੇ। ਪੁਰਾਣੇ ਵਕਤਾਂ ਵਿੱਚ ਮਾਵਾਂ ਆਪਣੀਆਂ ਟੂੰਬਾਂ ਬੜੇ ਹੀ ਸ਼ੌਕ ਤੇ ਚਾਅ ਨਾਲ ਸੰਭਾਲ ਕੇ ਰੱਖਦੀਆਂ ਸਨ। ਉਮਰ ਦੇ ਆਖਰੀ ਹਿੱਸੇ ਵਿੱਚ ਉਹ ਇਹ ਕੀਮਤੀ ਵਿਰਸਾ ਆਪਣੀ ਧੀ ਨੂੰ ਜਾਂ ਨੂੰਹ ਨੂੰ ਬੜੇ ਪਿਆਰ, ਦੁਆ ਤੇ ਇਤਮਾਦ ਨਾਲ ਸੌਂਪ ਦਿੰਦੀਆਂ ਸਨ, ਤਾਂ ਜੋ ਖਾਨਦਾਨ ਦੀ ਰਵਾਇਤ ਅਗਲੀ ਨਸਲ ਤੱਕ ਪਹੁੰਚਦੀ ਰਹੇ। ਇਹ ਟੂੰਬਾਂ ਸਿਰਫ ਸੋਨਾ ਜਾਂ ਚਾਂਦੀ ਨਹੀਂ, ਬਲਕਿ ਯਾਦਾਂ, ਰਿਸ਼ਤਿਆਂ, ਮੁਹੱਬਤਾਂ ਤੇ ਖਾਨਦਾਨੀ ਸ਼ਨਾਖਤ ਨੂੰ ਵੀ ਆਪਣੇ ਨਾਲ ਜੋੜ ਕੇ ਰੱਖਦੀਆਂ ਨੇ। ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜਿਉਂਦੇ, ਵਸਦੇ ਤੇ ਹੱਸਦੇ ਰਹੋ। ਰੱਬ ਰਾਖਾ।